अस्सलाम वालेकुम लो जी यारो बेलियो मित्रों सज्जनों ते सहेलियों तुसी देख रहे हो SMS पंजाबी। लो जी बहुत बहुत ईद मुबारक। पाकिस्तान दे विच ईद मनाई जा रही है, तड़ा तड़ खाबे चल रहे होने आ और बल्कि हुण तां तुसी कह लो कि ईद उद मना के तुसी खा पी के टप के लम्मे पे होने आ, डकार वज रहे होने आ, टीवी दा रिमोट हत्थ दे विच उत्ते थल्ले पलट रहा होना वा। हाँ जी यही हुंदा ईद वाले दिन, होर की आ या फिर किते बाहर, मेरा मतलब कि बारबीक्यू वाला हिसाब किताब ये वो सिस्टम चल रहे होने। बहुत कुछ हुंदा भी ईद ते अज ईद मनाई जनाब सारिਆਂ ने, ਤੁਹਾਨੂੰ ਸਾਰਿਆਂ ਨੂੰ बहुत बहुत मुबारक होए। ਤੇ ਸਵੇਰੇ ਸਵੇਰੇ ਆ ਸਾਨੂੰ ਖਬਰ ਮਿਲੀ ਕਿ ਹਕੂਮਤੀ ਕਰਿੰਦਿਆਂ ਨੇ ਵੀ ਈਦ ਮਨਾਈ। ਹਾਜੀ ਮੀਆਂ ਮੁਹੰਮਦ ਨਵਾਜ਼ ਸ਼ਰੀਫ ਸਭ ਤੋਂ ਵੱਡੇ ਜਿਹੜੇ ਮਹਾ ਬੇਗੈਰਤ ਬੇਸ਼ਰਮ ਆਦਮੀ ਨੇ ਕੀ ਕਿਹਾ ਜਾ ਸਕਦਾ ਯਾਰ, ਉਹਨਾਂ ਨੇ ਈਦ ਮਨਾਈ। ਹਾਂਜੀ ਨੋਰਮਲੀ ਉਹ ਜਦੇ ਈਦ ਮਨਾਉਂਦੇ ਹੁੰਦੇ ਨੇ, ਲੇਕਿਨ ਜਦੋਂ ਦੇ ਉਹ ਆਪ ਜਿੱਦੇ ਗਏ ਨੇ ਉਹਦੇ ਬਾਅਦ ਜਦੇ ਨਹੀਂ ਜਾਂਦੇ। ਇਹ ਹੁਣ ਪਤਾ ਨਹੀਂ ਕੀ ਚੱਕਰ ਹੈ ਹਿਸਾਬ ਤਾਂ। ਉਹ ਨੋਰਮਲੀ ਹੁੰਦਾ ਇੱਦਾਂ ਹੀ ਸੀਗਾ ਕਿ ਆਖਰੀ ਇਸ਼ਰਾ ਜਿਹੜਾ ਰੋਜ਼ਿਆਂ ਦਾ ਉਹ ਜਾ ਕੇ ਉੱਥੇ ਸਊਦੀਆ ਕਰਕੇ ਅਤੇ ਮੈਂ ਪਤਾ ਨਹੀਂ ਈਦ ਵਾਲੇ ਦਿਨ ਵਾਪਸ ਆ ਜਾਂਦੇ ਸੀਗੇ, ਮੈਂ ਮਤਲਬ ਈਦ ਕਰਕੇ। ਅਤੇ ਉਹ ਇੱਦਾਂ ਦਾ ਹਿਸਾਬ ਸੀ। ਲੇਕਿਨ ਉਹ ਫਿਰ ਆਪਣਾ ਲੰਡਨ ਵੀ ਚਲੇ ਜਾਂਦੇ ਸੀਗੇ। ਉਹਨਾਂ ਦਾ ਆਪਣਾ ਘਰ, ਆਬਾਈ ਘਰ ਜਿਹੜਾ ਉਹ ਲੰਡਨ ਦੇ ਵਿੱਚ ਹੈ। ਉਹਨਾਂ ਦਾ ਸਾਰਾ ਕਾਰੋਬਾਰ, ਸਾਰਾ ਉਹਨਾਂ ਦੀ ਮਾਲੋ ਦੌਲਤ, ਔਲਾਦ ਵੀ ਉਹਨਾਂ ਦੀ ਲੰਡਨ 'ਚ ਹੀ ਹੈ। ਬਸ ਇੱਕ ਆਪਣੀ ਇੱਥੇ ਮਾਈ ਰੱਖੀ ਹੋਈ ਹੈ ਜਿਹਦੇ ਸਿਰ 'ਤੇ, ਜਿਹਦੇ ਜ਼ੋਰ 'ਤੇ ਉਹ ਹਕੂਮਤ ਚਲਾ ਰਹੇ ਨੇ। ਹਾਂਜੀ ਲੋਕ ਯਕੀਨ ਕਰੋ ਕਿ ਮੇਰਾ ਮਤਲਬ ਹੈ ਕਿ ਬਹੁਤ ਕੁਛ ਹੁੰਦਾ। ਲੋਕਾਂ ਕੋਲ ਬੜੇ ਬੜੇ ਲੀਡਰ ਹੁੰਦੇ ਨੇ, ਉਹ ਆਪਣੇ ਤਜਰਬੇ ਦੀ ਬਿਨਾ 'ਤੇ ਆਪਣੀ ਜਿਹੜੀ ਨਾ ਹਕੂਮਤ ਕਰਦੇ ਨੇ ਔਰ ਸਿਲਸਿਲਾ ਸਿਆਸਤ ਕਰਦੇ ਨੇ। ਆਹ ਪਹਿਲਾ ਇੱਕ ਐਸਾ ਸਿਆਸਤਦਾਨ ਜਿਹੜਾ ਆਪਣੀ ਧੀ ਦੇ ਸਿਰ 'ਤੇ ਹਕੂਮਤ ਕਰੀ ਖਲੋਤਾ। ਹਾਂਜੀ ਉਹ ਬਾਬਾ ਜੀ ਮੰਨਦੇ ਨੇ ਕਿ ਧੀ ਉਹਦੀ ਜਰਨੈਲ ਦੇ ਸਿਰ 'ਤੇ ਖਲੋਤੀ ਹੈ। ਹਾਂ ਬਲਕਿ ਜਰਨੈਲ ਦੀ ਬੰਦੂਕ 'ਤੇ ਬੈਠੀ ਅਗਲੀ। ਇੱਦਾਂ ਦੀ ਬਲਕਿ ਹਕੂਮਤ ਅਸੀਂ ਮੇਰਾ ਮਤਲਬ ਪਹਿਲੀ ਵਾਰੀ ਦੇਖ ਰਹੇ ਤਾਰੀਖ ਦੇ ਵਿੱਚ। ਅਤੇ ਉਹ ਮੀਆਂ ਸਾਹਿਬ ਇੱਦਾਂ ਹੀ ਲੱਗਦਾ ਜਿੱਦਾਂ ਮੋਢੇ 'ਤੇ ਪਰਨਾ ਰੱਖ ਕੇ ਸਵੇਰੇ ਆਏ ਉਹਨਾਂ ਨੇ ਅਤੇ ਉੱਥੇ ਆਪਣਾ ਸਲੂਟ ਇੰਝ ਮਾਰਿਆ ਜਿਵੇਂ ਅੱਗੇ ਆਸਮ ਮਨੀਰ ਖੜ੍ਹਾ ਹੁੰਦਾ। ਉਹ ਬਈ ਆ ਸਲੂਟ ਦੇ ਕੀ ਹਿਸਾਬ ਕਿਤਾਬ ਹੈ? ਇਹਨਾਂ ਨੂੰ ਆਦਤ ਪਈ ਹੋਈ, ਇਹਨਾਂ ਨੂੰ ਜੁੱਤੇ ਚਮਕਾਉਣੇ, ਜੁੱਤੇ ਚੱਟਣੇ, ਨਾਲ ਸਲੂਟ ਮਾਰਨੇ। ਹਾਂਜੀ ਅਤੇ ਨਾਲ ਕੋਡੇ ਹੋ ਕੇ ਅਤੇ ਪਤਾ ਨਹੀਂ ਕੀ ਸਲਾਮ ਦੁਆ ਲੈਣੀ, ਲੈਣਾ ਦੇਣਾ ਪਤਾ ਨਹੀਂ ਕੀ, ਅਤੇ ਤੰਬਾਕੂ ਖਾਣਾ ਕੋੜਾ, ਇੱਦਾਂ ਦੀ ਲੈਣਾ ਦੇਣਾ ਕੋੜਾ ਅਤੇ ਤੰਬਾਕੂ ਖਾਣਾ ਕੋੜਾ। ਮੀਆਂ ਸਾਹਿਬ ਦਾ ਇਹ ਹਿਸਾਬ ਕਿਤਾਬ ਹੈ। ਅਤੇ ਉਹ ਪਕੌੜਾ ਲੈ ਕੇ ਅਤੇ ਉਹ ਸਵੇਰੇ ਜਨਾਬ ਉਹਨਾਂ ਨੇ ਕੋਈ ਆਪਣਾ ਈਦ ਦੀ ਨਮਾਜ਼ ਪੜ੍ਹਦੇ ਨਹੀਂ ਦਿਖਾਇਆ। ਪਤਾ ਨਹੀਂ ਉਹ ਪੜ੍ਹੀ ਹੋਣੀ ਹੈ ਕਿਤੇ, ਪਤਾ ਨਹੀਂ ਪੜ੍ਹੀ ਹੋਣੀ ਹੈ। ਬਹਰਹਾਲ ਉਹ ਦਿਖਾਇਆ ਗਿਆ ਕਿ ਉਹ ਸਲੂਟ ਮਾਰ ਕੇ ਆਏ ਨੇ ਕਬਰਸਤਾਨ 'ਚ, ਆਪਣੇ ਆਬਾਈ ਕਬਰਸਤਾਨ 'ਚ। ਉੱਥੇ ਜਾ ਕੇ ਉਹਨਾਂ ਨੇ ਫੁੱਲਾਂ ਦੇ ਹਾਰ ਚੜ੍ਹਾਏ। ਮਾਈ ਵੀ ਦੇਖੀ ਗਈ ਉੱਥੇ ਫੁੱਲਾਂ ਦੇ ਹਾਰ ਚੜ੍ਹਾ ਕੇ, ਟਿਕਟੋਕ ਬਣਾਈਆਂ ਨੇ ਇੱਧਰ ਉੱਧਰ ਹੋ ਕੇ, ਹਿਸਾਬ ਕਿਤਾਬ ਲਾ ਕੇ। ਇਹਨਾਂ ਦੇ ਦੇਖੋ ਕਬਰਸਤਾਨ ਵੀ ਵੱਖਰੇ। ਹਾਂ ਮਤਲਬ ਲੋਕਾਂ ਦਾ ਹੁੰਦਾ ਯਾਰ ਕਿ ਕਬਰਸਤਾਨ ਗਏ ਯਾਰ, ਬੋਰੇ ਜਿੱਦਾਂ ਭਰੇ ਹੁੰਦੇ ਕਬਰਸਤਾਨ, ਅਤੇ ਉਹ ਗਏ ਜਾ ਕੇ ਉੱਥੇ ਸਲਾਮ ਸਲੂਮ। ਲੇਕਿਨ ਇਹਨਾਂ ਨੇ ਆਪਣਾ ਹੀ ਕਬਰਸਤਾਨ, ਕਿਉਂਕਿ ਇਹਨਾਂ ਨੂੰ ਲੱਗਦਾ ਕਿ ਬਾਕੀ ਸਾਰੇ ਪਾਕਿਸਤਾਨੀ ਇਹ ਛੂਤ ਨੇ। ਹਾਂ ਇਹ ਥੋੜ੍ਹੀ ਜਿਹੀ ਕੋਈ ਹੋਰ ਹੀ ਲੈਵਲ ਇਹਨਾਂ ਦਾ। ਅਤੇ ਇਹਨਾਂ ਨੇ ਆਪਣੀ ਉੱਥੇ ਗਿਰਦੇ 'ਚ ਬਣਾ ਕੇ ਅਤੇ ਆਪਣੇ ਉੱਥੇ ਦਫਨਾਈ ਜਾਂਦੇ। ਜਿਹੜਾ ਜਿਹੜਾ ਜਾਈ ਜਾਂਦਾ ਬਕਸੇ ਆਈ ਜਾਂਦੇ ਬਾਹਰੋਂ। ਹਾਂ ਬਕਸਿਆਂ ਪ੍ਰੋਗਰਾਮ ਬਾਕਸ ਆ ਕੇ ਉੱਥੇ ਦਫਨਾਏ। ਅਤੇ ਉਹ ਈਦ ਦੇ ਈਦ ਜਿਹੜਾ ਨਾ ਉਹ ਫੁੱਲਾਂ ਵਾਲੀ ਕੁਰਤੀ ਪਾ ਕੇ ਮਾਈ ਫੁੱਲ ਪਾਉਂਦੀ ਨਜ਼ਰ ਆਉਂਦੀ ਹੈ ਉੱਥੇ। ਅਤੇ ਉਹ ਆਪਣਾ ਇੱਦਾਂ ਜਨਾਬ ਉਹਨਾਂ ਨੇ ਈਦ ਮਨਾਈ ਉੱਥੇ। ਅਤੇ ਬਾਕੀ ਦੂਜੇ ਨੇ ਇਹਨਾਂ ਦੇ ਜਿਹੜੇ ਹੈਂਡਲਰ, ਉਹਨਾਂ ਦੇ ਵੀ ਫਿਲਮ ਸਾਹਮਣੇ ਆਈ ਆ। ਬਾਬਾ ਕਹਿੰਦੇ ਕਿਹੜੀ ਫਿਲਮ ਆ ਗਈ ਉਹਨਾਂ ਦੀ? ਮੈਂ ਕਹਿੰਦੀ ਬਾਬਾ ਜੀ ਯਾਰ ਉਹ ਮਾਈ ਵਾਲੀ ਨਹੀਂ, ਹਾਂ ਮਾਈ ਵਾਲੀ ਫਿਲਮ ਨਹੀਂ, ਦੂਜੀ ਫਿਲਮ ਹੈਗੀ ਆ ਉਹਨਾਂ ਦੀ। ਉਹ ਆਪਣਾ ਈਦ ਦੀ ਨਮਾਜ਼ ਪਾ ਕੇ ਆਪਣੇ ਜਨਾਬ ਫੀਲਡ ਮਾਰਸ਼ਲ ਸਾਹਿਬ, ਡੀਜੇ ਵਾਲਾ ਬਾਬੂ ਵੀ ਵੇਖਿਆ ਜਾ ਰਿਹਾ ਵਿੱਚ, ਉਹਨਾਂ ਨੇ ਆਪ ਹੀ ਇੱਥੇ ਦੀ ਨਮਾਜ਼ ਵਗੈਰਾ ਪੜ੍ਹੀ ਉੱਥੇ। ਅਤੇ ਬਾਬਾ ਜੀ ਕਹਿੰਦੇ ਆ ਇਹ ਆਪਣਾ ਹਥਿਆਰ ਲੈ ਲਏ ਹੋਣੇ ਬਾਕੀ। ਹਾਂ ਮੈਂ ਕਿਹਾ ਉਹ ਰਿਸਕ ਨਹੀਂ ਲੈਂਦਾ, ਇਹੋ ਜਿਹਾ ਰਿਸਕ ਨਹੀਂ। ਹਾਂ ਜਦੋਂ ਫੀਲਡ ਮਾਰਸ਼ਲ ਜਿੱਥੇ ਵੀ ਜਾਂਦੇ ਨੇ, ਚਾਹੇ ਫੌਜੀਆਂ ਦੇ ਵਿੱਚ ਜਾਂ ਆਪਣੇ ਹੀ ਫੌਜੀਆਂ ਦੇ ਵਿੱਚ, ਉਹਨਾਂ ਕੋਲ ਹਥਿਆਰ ਲੈ ਲਏ ਜਾਂਦੇ ਨੇ ਕਿ ਬਈ ਹੈ ਨਹੀਂ ਹੋ ਸਕਦਾ ਕਿਸੇ ਟਾਈਮ ਜਿਹੜਾ ਨਾ ਬੰਦੇ ਦਾ ਦਿਮਾਗ ਖਰਾਬ ਹੋ ਜਾਂਦਾ ਕਿ ਯਾਰ ਇਹਨੇ ਸਾਡੇ ਮੁਲਕ ਨੇ ਕੀ ਕਰ ਦਿੱਤਾ ਯਾਰ, ਇਹਨੇ ਕਿੰਨਾ ਬੇੜਾ ਗਰਕ ਕਰ ਦਿੱਤਾ ਯਾਰ। ਹਾਂ ਇਹ ਕੀ ਕੁਛ ਵੀ ਹੋ ਸਕਦਾ। ਇਸ ਵੇਲੇ ਤੋਂ ਰਿਸਕ ਨਹੀਂ ਲੈਂਦੇ ਹੋ। ਅਤੇ ਬੁਲਟ ਪ੍ਰੂਫ ਜੈਕਟ ਪਾਈ ਸਵੇਰੇ ਉੱਠ ਕੇ ਉਹਨਾਂ ਨੇ। ਬੁਲਟ ਪ੍ਰੂਫ ਤੋਂ ਬਗੈਰ ਵੀ ਨਹੀਂ ਬਾਹਰ ਨਿਕਲਦਾ ਭਾਈ, ਖਤਰਾ ਬਹੁਤ। ਹਾਂ ਵੈਸੇ ਉਹਨਾਂ ਦਾ ਕਹਿਣਾ ਹੈ ਕਿ ਮੇਰੀ ਖਵਾਹਿਸ਼ ਹੈ ਸ਼ਹਾਦਤ ਦੀ। ਹਾਂ ਲੇਕਿਨ ਉਹਨਾਂ ਨੂੰ ਹੁਣ ਕੁਝ ਦੱਸੇ ਕਿ ਸੱਜੀ ਇੱਦਾਂ ਨਹੀਂ ਮਿਲਣੀ। ਇਹੋ ਹਿਸਾਬ ਆ ਮੌਲਵੀ ਯਾਰ ਕਿ ਮੌਲਵੀ ਦੁਆ ਕਰੀ ਯਾਰ ਅੱਲਾ ਸ਼ਹਾਦਤ ਦੀ ਮੌਤ ਨਸੀਬ ਫਰਮਾ। ਸ਼ਹਾਦਤ
ਉਹ ਇੱਕ ਪਿੰਡੂ ਉੱਠ ਕੇ ਉਹਨੂੰ ਕਹਿਣ ਲੱਗਾ ਕਿਆ ਮੌਲਵੀ ਤੈਨੂੰ ਲਵੇ ਮੌਲਾ ਹੈ ਓਏ ਨਾ ਕਿਸੇ ਨੇ ਆ ਕੇ ਇੱਥੇ ਹਲਵੇ ਦੀ ਦੇਗ 'ਚ ਬੰਬ ਰੱਖਣਾ ਇੱਦਾਂ ਦੀ ਬਕਵਾਸ ਬੰਦ ਕਰ ਜੋ ਕੰਮ ਹੈ ਤੇਰਾ ਉਹ ਕਰ ਚੰਦੇ ਚੁੰਦੇ ਮੰਗ ਹਿਸਾਬ ਕਿਤਾਬ ਲਾ ਇੱਧਰ ਉੱਧਰੋਂ ਅਤੇ ਉਹ ਜਿਹਾ ਹਿਸਾਬ ਲੱਗਦਾ ਉੱਠ ਕੇ ਸਵੇਰੇ ਉੱਠਦੇ ਆ ਉੱਠ ਕੇ ਨਹਾ ਧੋ ਕੇ ਜੈਕਟ ਪਾ ਕੇ ਬਾਬਾ ਜੀ ਕਹਿੰਦੇ ਨਹਾ ਧੋ ਕੇ ਗਈ ਉਹ ਲਾਂਦਾ ਹੀ ਨਹੀਂ ਭਾਈ ਉਹ ਰਾਤ ਨੂੰ ਸੌਣ ਲੱਗੇ ਵੀ ਜੈਕਟ ਪਾਈ ਹੁੰਦੀ ਉਹਨੇ ਮੈਂ ਬਾਬਾ ਜੀ ਨਹਾਉਣ ਲੱਗੇ ਵੀ ਬਾਬਾ ਜੀ ਕਹਿੰਦੇ ਨਹਾਉਣ ਲੱਗੇ ਵੀ ਜੈਕਟ ਕੋਈ ਪਤਾ ਨਹੀਂ ਲੱਗਦਾ ਅਤੇ ਬਹਰਹਾਲ ਜੀ ਉਹ ਆਪਣਾ ਉਹਨਾਂ ਨੇ ਪਾਈ ਪਾ ਪੂ ਕੇ ਜਨਾਬ ਗਏ ਨੇ ਉੱਥੇ ਜਾ ਕੇ ਉਹਨਾਂ ਨੇ ਇਖਤਿਤਾਮ ਕੀਤਾ ਜਨਾਬ ਨਮਾਜ਼ ਪੜ੍ਹੀ ਇੱਥੇ ਜਾ ਕੇ ਅਤੇ ਪੜ੍ਹਾ ਕੇ ਅਤੇ ਜਨਾਬ ਉਹ ਆਪਣਾ ਫਿਰ ਉਹਨਾਂ ਨੇ ਈਦ ਮੁਬਾਰਕ ਕਹੀ ਟਰੰਪ ਨੂੰ ਜਾ ਕੇ ਟਰੰਪ ਮੇਰੀ ਜਾਨ ਤੇ ਈਦ ਮੁਬਾਰਕ ਹੋਏ ਅਤੇ ਫਿਰ ਉਹਦੇ ਬਾਅਦ ਉਹਨਾਂ ਨੇ ਫੋਨ ਕੀਤਾ ਨਿਤਨ ਹਰਾਮਜ਼ਾਦੇ ਨੂੰ ਇਹ ਖਬਰਾਂ ਆਈਆਂ ਨਹੀਂ ਅਤੇ ਮੈਨੂੰ ਲੱਗਦਾ ਕਿ ਹੋਇਆ ਕਿਉਂਕਿ ਅਸਰਾਤ ਤਾਂ ਇਹੀ ਦੱਸ ਰਹੇ ਅਤੇ ਉਹਨੂੰ ਕਿਹਾ ਹੋਣਾ ਕਿ ਵੀ ਈਦ ਮੁਬਾਰਕ ਬਾਬਾ ਜੀ ਕਹਿੰਦੇ ਅਸਲ ਖਬਰ ਤੈਨੂੰ ਦੱਸੀ ਨਹੀਂ ਮੈਂ ਕਿਹਾ ਬਾਬਾ ਜੀ ਕੀ ਬਾਬਾ ਜੀ ਕਹਿੰਦੇ ਅਸਲ ਖਬਰ ਹੈ ਕਿ ਮਾਈ ਨੇ ਸਵੇਰੇ ਉੱਠੀ ਆ ਮਾਈ ਸਵੇਰੇ ਉੱਠ ਕੇ ਨਹਾ ਕੇ ਧੋ ਕੇ ਬਾਬਾ ਜੀ ਮਾਈ ਨੇ ਕੀ ਬਾਬਾ ਜੀ ਕਹਿੰਦੇ ਮਾਈ ਨੂੰ ਬਹੁਤ ਜ਼ਰੂਰਤ ਸੀ ਮਾਈ ਨੂੰ ਬਹੁਤ ਆਉਂਦੀ ਆਰਾਮ ਖਾ ਕੇ ਫਾਰਮ 47 ਦੀ ਬਹੁਤ ਆਉਂਦੀ ਹੈ ਦੇਖੋ ਅਤੇ ਬਾਬਾ ਜੀ ਕਹਿੰਦੇ ਉੱਠ ਕੇ ਆਪਣੇ ਗੰਦੇ ਜਿਹੇ ਦੰਦਾਂ ਨੂੰ ਸਾਫ਼ ਕੀਤੇ ਟੁੱਟੇ ਭੱਜੇ ਪਤਾ ਨਹੀਂ ਕੀ ਕਰਦੀ ਹੈ ਅੱਲਾ ਮਾਫ਼ ਕਰੇ ਇੱਦਾਂ ਦੇ ਗੰਦੇ ਔਰ ਗਲੀਜ਼ ਕਿਸਮ ਦਾ ਮੂੰਹ ਸਮਝ ਨਹੀਂ ਆਈ ਕਿ ਯਾਰ ਮਤਲਬ ਦੇਖਣ ਵਾਲਿਆਂ ਨੇ ਕੀ ਦੇਖ ਬਾਬਾ ਜੀ ਕਹਿੰਦੇ ਪੁੱਤਰ ਦੇਖਣ ਵਾਲਿਆਂ ਕੋਲ ਆਪਸ਼ਨ ਹੀ ਕੋਈ ਨਹੀਂ ਉਹਨਾਂ ਦੀਆਂ ਗੰਦੀਆਂ ਫਿਲਮਾਂ ਮਾਈ ਕੋ ਪਈਆਂ ਜੋ ਵੀ ਸਾਹਿਬ ਉਹ ਵੀ ਕਿਹੜਾ ਪਾਕ ਸਾਹਿਬ ਨੇ ਬਾਬਾ ਜੀ ਕਹਿੰਦੇ ਜਿਨ੍ਹਾਂ ਨੇ ਦੇਖਿਆ ਉਹ ਵੀ ਗੰਦੇ ਗਲੀਜ਼ ਲੋਕ ਨੇ ਉਹ ਵੀ ਇਹੀ ਧੰਦਾ ਕਰਦੇ ਆ ਜੋ ਮਾਈ ਕਰਦੀ ਹੈ ਹਾਂ ਗੰਦੇ ਲੋਕਾਂ ਕੇ ਲਈ ਗੰਦੇ ਲੋਕ ਹੀ ਹੈ ਇਹ ਗੰਦੇ ਲੋਕ ਆਪਸ 'ਚ ਜਿਹੜੇ ਨੇ ਉਹ ਫਿਰ ਬਾਬਾ ਜੀ ਕਹਿੰਦੇ ਉੱਠੀ ਸਵੇਰੇ ਆ ਕੇ ਉਹਨੇ ਆਪਣੇ ਗੰਦੇ ਦੰਦ ਟੇਢੇ ਮੇਢੇ ਜਿਹੇ ਮਾਂਜ ਕੇ ਨਹਾ ਧੋ ਕੇ ਅਤੇ ਉਹਨੇ ਜਿਹੜਾ ਨਾ ਪਹਿਲਾ ਕੰਮ ਇਹ ਕੀਤਾ ਕਿ ਉਹਨੇ ਫੋਨ ਕੀਤਾ ਆਪਣਾ ਪਿੰਡੀ ਸਰਕਾਰ ਉਹਨੇ ਹਾਫਿਜ਼ ਸਾਹਿਬ ਨੂੰ ਫੋਨ ਕੀਤਾ ਉਹਨੇ ਕਿਹਾ ਜੀ ਹਾਫਿਜ਼ ਜੀ ਈਦ ਮੁਬਾਰਕ ਹਾਫਿਜ਼ ਜੀ ਨੇ ਕਿਹਾ ਜੀ ਖੈਰ ਮੁਬਾਰਕ ਹੋਏ ਫੌਰਨ ਹੀ ਹਾਫਿਜ਼ ਜੀ ਨੇ ਕਿਹਾ ਕਿ ਹੋਲਡ ਕਰ ਹਾਫਿਜ਼ ਜੀ ਨੇ ਕਾਲ ਮਿਲਾਈ ਜਿਹਦੇ ਕੰਜਰ ਨੂੰ ਅਤੇ ਜਿਹਦੇ ਕੰਜਰ ਨੂੰ ਉਹਨੇ ਕਾਲ ਕਰਕੇ ਕਿਹਾ ਕਿ ਜਿਹਦੇ ਈਦ ਮੁਬਾਰਕ ਜਿਹਦਾ ਸਮਝ ਗਿਆ ਜਿਹਦਾ ਕਹਿਣ ਲੱਗਾ ਜੀ ਉਹ ਖੈਰ ਮੁਬਾਰਕ ਹੋਲਡ ਕਰੋ ਜਿਹਦੇ ਨੇ ਆਪਣੀ ਇੱਕ ਹੋਰ ਕਾਰ ਬਣਾਤੀ ਉਹਨੇ ਕਾਰ ਬਣਾਈ ਜਨਾਬ ਅੱਗੇ ਹਕੀਮ ਲੋਹੇ ਪਾਲ ਨੂੰ ਅਤੇ ਉਹ ਕਹਿਣ ਲੱਗਾ ਕਿ ਬਈ ਉਹ ਆਪਣਾ ਹਾਫਿਜ਼ ਜੀ ਕਹਿ ਰਹੇ ਨੇ ਕਿ ਵੀ ਈਦ ਮੁਬਾਰਕ ਹਾਫਿਜ਼ ਜੀ ਨਾ ਈਦ ਮੁਬਾਰਕ ਤੈਨੂੰ ਵੀ ਉਹ ਫਿਰ ਸਮਝ ਗਿਆ ਉਹ ਕਹਿੰਦਾ ਠੀਕ ਹੈ ਮੈਂ ਤਿਆਰ ਕਰ ਦਿਆਂਗਾ ਸ਼ਾਮੀ ਫਿਰ ਲੈ ਜਾਣਾ ਆ ਕੇ ਖੈਰ ਮੁਬਾਰਕ ਹੁਣ ਪਤਾ ਨਹੀਂ ਕੀ ਇਹਦਾ ਮਤਲਬ ਬਾਬਾ ਕਹਿੰਦੇ ਹਾਂ ਤੈਨੂੰ ਨਹੀਂ ਪਤਾ ਇਹਦਾ ਮਤਲਬ ਬਾਕੀ ਸਾਰੀ ਜਾਨ ਨੂੰ ਪਤਾ ਵਾ ਕਿ ਕੀ ਮੈਂ ਕਿਹਾ ਬਾਬਾ ਜੀ ਈਦ ਮੁਬਾਰਕ ਹੋ ਰਹੀ ਇਹਦੇ 'ਚ ਕਿਹੜੀ ਗੱਲ ਆ ਉਹਨੇ ਮਾਂ ਨੇ ਉਹਨੂੰ ਈਦ ਮੁਬਾਰਕ ਕਿਹਾ ਉਹਨੇ ਜਿਹਦੇ ਕੰਜਰ ਨੂੰ ਕਿਹਾ ਜਿਹਦੇ ਕੰਜਰ ਨੇ ਹਕੀਮ ਲੋਹੇ ਪਾੜ ਨੂੰ ਕਿਹਾ ਹਾਂ ਉਹਨੇ ਫਿਰ ਪਤਾ ਨਹੀਂ ਕੀ ਦਵਾਈ ਬਣਾਈ ਹੋਣੀ ਈਦ ਮੁਬਾਰਕ ਦੀ ਖਾਸ ਕਿਸਮ ਦੀ ਇੱਦਾਂ ਦੀ ਈਦ ਅਤੇ ਉਹ ਅੱਜ ਰਾਤ ਨੂੰ ਹੋ ਸਕਦਾ ਕਿ ਕੋਈ ਆਪਣਾ ਕੋਈ ਫੰਕਸ਼ਨ ਵੀ ਹੋਵੇ ਹਾਂਜੀ ਜਾਤੀ ਉਮਰਾਂ ਦੇ ਵਿੱਚ ਤਾਂ ਨਹੀਂ ਰੱਖ ਸਕਦੇ ਮੀਆਂ ਸਾਹਿਬ ਉੱਥੇ ਨੇ ਬਾਬਾ ਜੀ ਕਹਿੰਦੇ ਹੁਣ ਕਿਹਦਾ ਮੀਆਂ ਸਾਹਿਬ ਦਾ ਡਰ ਆ ਮੀਆਂ ਸਾਹਿਬ ਨੂੰ ਪਤਾ ਸਾਰਾ ਬਈ ਹੁਣ ਕੰਮ ਖੁੱਲ੍ਹਾ ਹੀ ਆ ਉਹਨਾਂ ਨੂੰ ਪਤਾ ਕਿ ਭਾਈ ਇਹਦੇ ਹੀ ਸਿਰ 'ਤੇ ਅਸੀਂ ਬੈਠੇ ਹਾਂ ਵਰਨਾ ਤਾਂ ਫਾਰਮ 47 ਵਾਲਾ ਹਿਸਾਬ ਹੈ ਇਹਨਾਂ ਨੂੰ ਕੌਣ ਪੁੱਛਦਾ ਮੈਂ ਕਿਹਾ ਬਾਬਾ ਜੀ ਡੱਡੂ ਨੇ ਵੀ ਈਦ ਮੁਬਾਰਕ ਕੀਤੀ ਹੋਈ ਬਾਬਾ ਜੀ ਕਹਿੰਦੇ ਹਾਂ ਡੱਡੂ ਨੇ ਵੀ ਸਵੇਰੇ ਮੈਨੂੰ ਫੋਨ ਆਇਆ ਮੈਂ ਕਿਹਾ ਕਿਹਦਾ ਡੱਡੂ ਦਾ ਬਾਬਾ ਜੀ ਕਹਿੰਦੇ ਨਹੀਂ ਡੱਡੂ ਦਾ ਫੋਨ ਮੈਨੂੰ ਕਿੱਥੇ ਆਇਆ ਮੈਂ ਬਾਬਾ ਜੀ ਫਿਰ ਕਿਹਦਾ ਬਾਬਾ ਜੀ ਕਹਿੰਦੇ ਬਸ ਇੱਕ ਬੰਦੇ ਦਾ ਆਇਆ ਉਹਨੇ ਕਿਹਾ ਕਿ ਬਾਬਾ ਜੀ ਮੈਂ ਤੁਹਾਡਾ ਪੈਗਾਮ ਪਹੁੰਚਾ ਸਕਦਾ ਮੈਂ ਡੱਡੂ 'ਤੇ ਕੋਈ ਪੈਗਾਮ ਹੈ ਤਾਂ ਦੇ ਬਾਬਾ ਜੀ ਕਹਿੰਦੇ ਮੈਂ ਉਹਨੂੰ ਕਿਹਾ ਕਿ ਬਸ ਵੀ ਈਦ ਮੁਬਾਰਕ ਕਹਿ ਦੀ ਮੇਰੇ ਨੂੰ ਹੋਰ ਮੈਂ ਕੀ ਪੈਗਾਮ ਦੇਣਾ ਅਤੇ ਨਾਲੇ ਆਈ ਲਵ ਯੂ ਵੀ ਕਹਿ ਦੀ ਮੇਰੇ ਨੂੰ ਪਹੁੰਚਾਤਾ ਹੁਣ ਬਾਬਾ ਜੀ ਕਹਿੰਦੇ ਪਤਾ ਨਹੀਂ ਪਹੁੰਚਾ ਦਿੱਤਾ ਹੋਣਾ ਕਿ ਨਹੀਂ ਬਸ ਮੈਂ ਤਾਂ ਦਿਲ ਦੀ ਗੱਲ ਕਰ ਦਿੱਤੀ ਆ ਹੋ ਸਕਦਾ ਤੇਰੇ ਜ਼ਰੀਏ ਕੋਈ ਪੈਗਾਮ ਪਹੁੰਚ ਜਾਏ ਹਾਂ ਕੋਈ ਡੱਡੂ ਨੂੰ ਕਿਹਾ ਕਿ ਬਈ ਛੱਡ ਸਾਰੀਆਂ ਗੱਲਾਂ ਬਾਬੇ ਨਾਲ ਈਦ ਹੀ ਮਿਲ ਆ ਕੇ ਮੈਂ ਬਾਬਾ ਜੀ ਪ੍ਰੋਬਲਮ ਹੈ ਕਿ ਡੱਡੂ ਆ ਕੇ ਤੁਹਾਨੂੰ ਮਿਲ ਵੀ ਲਵੇ ਮਸਲਾ ਹੈ ਕਿ ਤੁਸੀਂ ਛੱਡਣਾ ਨਹੀਂ ਉਹਨੂੰ ਕਿਉਂਕਿ 3 ਵਾਰੀ ਮਿਲਦੇ ਨੇ ਤੁਸੀਂ ਕੋਈ 150 ਵਾਰੀ ਮਿਲਣਾ ਉਹਨੂੰ ਅਤੇ ਪਿੱਛੇ ਉਹਦਾ ਰਹਿਣਾ ਕੁਛ ਬਾਬਾ ਜੀ ਕਹਿੰਦੇ ਵੀ ਈਦ ਤਾਂ ਮੁਹੱਬਤਾਂ ਵਾਲੀ ਹੁੰਦੀ ਆ ਹਾਂ ਮੁਹੱਬਤਾਂ ਵਾਲਾ ਸਿਸਟਮ ਸਾਰਾ ਹੋਰ ਕੁਛ ਨਹੀਂ ਆ ਜੀ ਆਇਆ ਸਾਰਾ ਚਲੋ ਜੀ ਆਪਣਾ ਈਦ ਜਿਹੜਾ ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਏ ਸਾਰਿਆਂ ਨੂੰ ਹਾਂਜੀ ਅਤੇ ਕੱਲ੍ਹ ਟਰੂ ਅਤੇ ਮਰੂ ਹੈ ਕੱਲ੍ਹ ਤੁਸੀਂ ਸਵੇਰੇ ਫਿਰ ਉੱਠਣਾ ਕੱਪੜੇ ਸੋਹਣੇ ਪਾ ਕੇ ਤੁਸੀਂ ਪਾਰਕ 'ਚ ਨਿਕਲਣਾ ਬਾਬਾ ਜੀ ਕਹਿੰਦੇ ਯਾਰ
ਹੁਣ ਕਿਹੜਾ ਦੌਰ ਆ ਪਾਕ 'ਚ ਨਹੀਂ, ਉਹ ਪਹਿਲੇ ਦੌਰਾਂ 'ਚ ਹੁੰਦਾ ਸੀਗਾ ਹਾਂ ਕਿ ਦੂਜੇ ਦਿਨ ਟਰੂ ਵਾਲੇ ਦਿਨ ਕੱਪੜੇ ਕੱਪੜੇ ਪਾ ਕੇ ਤੇ ਪਾਰਕ 'ਚ ਨਿਕਲ। ਮੈਂ ਕਿਹਾ ਬਾਬਾ ਜੀ ਅੱਜ ਵੀ ਉਹੀ ਹਿਸਾਬ ਆ। ਹਾਂ ਛੱਡੋ ਬਾਕੀ ਗੱਲਾਂ, ਹੋਰ ਇਹੀ ਇੰਟਰਟੇਨਮੈਂਟ ਜਾ ਕੇ ਝੂਲੇ ਬਾਗ ਦੇ ਵਿੱਚ ਹਿਸਾਬ ਕਿਤਾਬ ਲਾਇਆ। ਬੱਚਿਆਂ ਦੀ ਵਗੈਰਾ ਈਦ ਹੁੰਦੀ, ਬਾਕੀ ਵੱਡਿਆਂ ਨੇ ਤਾਂ ਭੁੰਡੀ ਝੰਡੀ ਕਰਨੀ ਹੁੰਦੀ ਹੈ ਜੇ ਹਾਂ ਜੇ ਵਿਆਹ ਨਹੀਂ ਹੋਏ। ਵਿਆਹ ਹੋਏ ਜਿਹੜੇ ਵਿਆਹੇ ਹੋਏ ਆ ਉਹ ਫਿਰ ਜਾਂਦੇ ਆ ਆਪਣੇ ਜਨਾਬ ਸਹੁਰੇ, ਦੂਜੇ ਦਿਨ ਸਹੁਰਿਆਂ ਦਾ ਹੁੰਦਾ। ਉਹਨਾਂ ਨੇ ਜਨਾਬ ਤਿਆਰ ਤਿਉਰ ਹੋ ਕੇ ਸਵੇਰੇ ਜਦੋਂ ਬਾਂਦਰ ਸਹੁਰੇ ਜਾਂਦਾ, ਉਹਨਾਂ ਨੇ ਸਹੁਰੇ ਜਾ ਕੇ ਉੱਥੇ ਵੱਜ ਜਾਣਾ ਸਾਰਾ ਦਿਨ। ਉੱਥੇ ਫਿਰ ਉਹਨਾਂ ਨੇ ਖੱਜਲ ਖਰਾਬ ਹੋਣਾ। ਹਾਂ ਉੱਥੇ ਜਾ ਕੇ ਉਹਨਾਂ ਨੇ ਜਾਣਾ, ਜਿਹੜੀ ਘਰੋਂ ਜਿਹੜੀ ਆ ਉਹ ਬਿਸਤੀ ਹੁੰਦੀ ਰਹਿੰਦੀ ਹੈ, ਉੱਥੇ ਜਾ ਕੇ ਫਿਰ ਚੌਧਰੀ ਬਣ ਕੇ ਬਹਿ ਜਾਂਦੇ ਆ ਜੀ। ਹੱਦ ਦਿਮਾਗ ਜੀ ਆਏ ਬਈ ਇੱਦਾਂ ਦਾ ਈਦ ਵਗੈਰਾ ਚਲੋ ਹੁੰਦਾ ਵੇ, ਮਰੂ ਪਤਾ ਨਹੀਂ ਕੀ ਹੁੰਦਾ ਕੀ ਨਹੀਂ ਹੁੰਦਾ। ਖੈਰ ਨਹੀਂ ਵੇ ਜਨਾਬ, ਆਹ ਸਾਰਾ ਈਦ ਦਾ ਸਾਰਾ ਸਿਸਟਮ ਸੀਗਾ। ਅਤੇ ਉਹਦੇ ਬਾਅਦ ਜਨਾਬ ਆਪਣਾ ਇਹ ਟਰੰਪ ਜਿਹੜਾ ਵਾ, ਹਾਂਜੀ ਟਰੰਪ ਵਾਲੇ ਪਾਸੇ ਆ ਜਾਓ ਕਿ ਬਈ ਟਰੰਪ ਜਿਹੜਾ ਉਹਨੇ ਕਹਿ ਦਿੱਤਾ ਵਾ ਇਹ ਅਰਬ ਮੁਮਾਲਕਾਂ ਨੂੰ, ਉਹਨੇ ਕਿਹਾ ਜੀ ਕਿ $5 ਟ੍ਰਿਲੀਅਨ ਜਿਹੜਾ ਨਾ ਉਹ ਹੁਣ ਤੁਸੀਂ ਮੈਨੂੰ ਦਿਓ। ਇਹ ਅਜੀਬ ਜਿਹੀ ਗੱਲ ਹੈ ਯਾਰ, ਸਮਝ ਨਹੀਂ। ਉਹ ਕਹਿੰਦਾ ਜੇ ਜੰਗ ਜਾਰੀ ਰੱਖਣੀ ਹੈ ਤੇ 5 ਟ੍ਰਿਲੀਅਨ ਦਿਓ, ਤੇ ਜੰਗ ਜੇ ਖ਼ਤਮ ਕਰਨੀ ਆ ਤੇ ਫਿਰ $2.5 ਟ੍ਰਿਲੀਅਨ ਦਿਓ ਡਾਲਰ ਨੂੰ। ਹਾਂ ਫਿਰ ਖ਼ਤਮ ਕਰ ਦਿੰਦੇ। ਅੱਛਾ ਮੈਂ ਸਮਝਦਾ ਸੀ ਕਿ ਕਿਰਾਏ ਦੀ ਫੌਜ ਇੱਕੋ ਹੀ ਆ। ਫੌਜ ਤਾਂ ਸ਼ਾਇਦ ਉਹੀ ਹੋਵੇ, ਲੇਕਿਨ ਇਹ ਵੀ ਮੁਲਕ ਵੀ ਅਮਰੀਕਾ ਵੀ ਕਿਰਾਏ 'ਤੇ ਲੜ ਰਿਹਾ। ਅੰਦਾਜ਼ਾ ਕਰੋ ਤੁਸੀਂ, ਬਜਾਏ ਇਸ ਦੇ ਕਿ ਭਈ ਆਹ ਬਿੱਲ ਜਿਹੜਾ ਜਿਹੜਾ ਤੂੰ ਪੇਸ਼ ਕਰ ਰਿਹਾ ਅਰਬ ਮੁਮਾਲਕ ਨੂੰ, ਆਹ ਬਿੱਲ ਤੂੰ ਪੇਸ਼ ਕਰ ਆਪਣੇ ਨਿਤਨ ਹਰਾਮਜ਼ਾਦੇ ਨੂੰ, ਉਹਨੂੰ ਕਿਹਾ ਬਗੈਰਤਾ ਬੇਸ਼ਰਮਾ ਲਾਂਤੀਆ ਦੇ ਪੈਸੇ ਮੈਨੂੰ। ਹਾਂ ਲੇਕਿਨ ਉਹ ਨਹੀਂ, ਉਹ ਸਾਰਾ ਹੁਣ ਉਹਨੇ ਕਿਹਾ ਰਾਬ ਇਹ ਜਿਹੜਾ ਨਾ ਇਹਨਾਂ ਕੋਲ ਪੈਸੇ ਜਿਹੜਾ ਨਾ ਉਹ ਖਰੇ ਕਰੋ। ਉਹਨੂੰ ਪਤਾ ਵਾ ਕਿ ਯਾਰ ਆਹ ਹੁਣ ਜਿਹੜਾ ਜੰਗ ਨਾ ਇਹ ਮੈਂ ਨਹੀਂ ਚਲਾ ਸਕਦਾ, ਮੁਲਕ ਨਹੀਂ ਚਲਾ ਸਕਦਾ, ਅਮਰੀਕਾ ਨਹੀਂ ਚਲਾ ਸਕਦਾ। ਹੁਣ ਜਿੰਨਾ ਨੁਕਸਾਨ ਹੋ ਗਿਆ ਅਮਰੀਕਾ ਦਾ, ਯਕੀਨ ਕਰੋ 16 ਤਿਆਰੇ ਡਿੱਗੇ ਅਮਰੀਕਾ ਦੇ, ਅੱਲਾਹ ਮਾਫ ਕਰੇ, F-35 ਸਮੇਤ 16 ਤਿਆਰੇ ਤਬਾਹ ਬਰਬਾਦ ਹੋ ਗਏ। ਉਹ ਜਿਹੜਾ ਕਹਿੰਦਾ ਸੀਗਾ ਪਾਕਿਸਤਾਨ ਲਈ ਜੰਗ ਦੇ ਵਿੱਚ, ਪਾਕਿਸਤਾਨ ਇੰਡੀਆ 'ਚ ਕਿ ਲਓ ਜੀ 7 ਗਿਰ ਗਏ, ਫਿਰ 8, ਫਿਰ 9 ਤੇ ਗਿਆ 10, ਆਖਰੀ 11 ਉਹਨੇ ਗੈਰ ਗਿਰੇ। ਪਤਾ ਨਹੀਂ ਮਜ਼ਾਕ ਹੀ ਉਡਾਉਂਦਾ ਸੀ ਉਹ। ਹੁਣ ਜਨਾਬ ਕੋਈ ਮੋਦੀ ਜਾ ਕੇ ਉਹਨੂੰ ਪੁੱਛੇ ਕਿ ਹਾਂ ਹੁਣ ਸੁਣਾ ਵੀ ਤੇਰੇ ਆਪਣੇ 16 ਗਿਰ ਗਏ ਮਰੇ, ਮੇਰਾ ਉਹਦਾ ਗਰਕ ਹੋਇਆ ਪਿਆ। ਅਤੇ ਉਹਨੇ ਅਜੀਬ ਤਰੀਕ 'ਚ ਕਦੀ ਇਹੋ ਜਿਹੀ ਚੀਜ਼ ਹੋਈ ਨਹੀਂ। ਹਾਂ ਲੇਕਿਨ ਓਮਾਨ ਦਾ ਇੱਕ ਸਹਾਫੀ ਹੈ, ਉਹਨੇ ਜਨਾਬ ਖਬਰ ਕੱਢੀ। ਉਹ ਕਹਿੰਦਾ ਜੀ ਇਹਨੇ ਬਿੱਲ ਪੇਸ਼ ਕੀਤਾ ਕਿ ਜੇ ਲੜਨੀ ਹੈ ਅਸੀਂ ਲੜ ਲਾਂਗੇ, 5 ਟ੍ਰਿਲੀਅਨ ਦਿਓ, ਨਹੀਂ ਤਾਂ 2.5 ਟ੍ਰਿਲੀਅਨ ਕਰਕੇ ਤੇ ਅਸੀਂ ਬੰਦ ਕਰਕੇ ਤੇ ਨਿਕਲਦੇ। ਹੁਣ ਅਰਬ ਮੁਬਾਲਕ ਜਿਹੜੇ ਨੇ ਉਹਨਾਂ ਦੀ ਹੁਣ ਜਿਹੜੀ ਹੈ ਨਾ ਜਨਾਬ ਹੱਡੀ ਪਸਲੀ ਇੱਕੋ ਹੀ ਪਈ। ਉਹ ਜੋ ਵੀ ਇਕੋਨਮੀ ਉਹਨਾਂ ਦਾ ਸਿਸਟਮ ਸੀਗਾ, ਉਹ ਜੋ ਵੀ ਆਇਲ ਸ਼ਾਇਲ ਇਹ ਉਹ ਸਾਰਾ ਤਬਾਹ ਬਰਬਾਦ ਹੋ ਗਿਆ। ਜਿਹੜਾ ਟੂਰਿਜ਼ਮ ਸੀਗਾ ਉਹ ਸਾਰਾ ਖਤਮ ਹੋ ਗਿਆ। ਹਰ ਚੀਜ਼ ਤੁਸੀਂ ਕਹਿ ਲਓ ਕਿ ਪਕੌੜੇ ਲਾਤੀ ਇਰਾਨ ਨੇ। ਹੁਣ ਉਹਨਾਂ ਕੋਲ ਜਿਹੜਾ ਨਾ ਸਮਝ ਨਹੀਂ ਆ ਰਿਹਾ ਉਹਨੂੰ ਕਿ ਵੀ ਅਸੀਂ ਕਰੀਏ ਤਾਂ ਕਰੀਏ ਕਿ ਜੰਗ ਚਲਾਈਏ। ਇਹਦਾ ਪਤਾ ਨਹੀਂ ਹੁਣ ਕਿੰਨੇ ਦੇਰ ਚੱਲਣੀ ਆ। ਬਈ 3 ਮਹੀਨੇ ਹੋਰ ਚੱਲ ਗਈ ਤੇ ਕਹੇਗਾ ਉਹ ਲਿਆਓ ਹੋਰ ਹੁਣ 10 ਟ੍ਰਿਲੀਅਨ ਦਿਓ, ਜੇ ਪਤਾ ਨਹੀਂ ਆਹ ਤਾਂ ਚੱਲਦਾ ਹੀ ਜਾਏਗਾ ਸਿਸਟਮ। ਅਤੇ ਮੇਰਾ ਹਾਲ ਆ ਕਿ ਬਿਹਤਰ ਆਪਸ਼ਨ ਜਿਹੜੀ ਨਾ ਉਹਨਾਂ ਕੋਲ ਅਰਬ ਮੁਲਕ ਕੋ ਉਹ ਇਹੀ ਹੈ ਕਿ ਬਈ 2.5 ਟ੍ਰਿਲੀਅਨ ਦਿਓ ਇਹਨਾਂ ਨੂੰ ਅਤੇ ਜਾਨ ਛੁਡਾਓ। ਹਾਂ ਹਾਲਾਂਕਿ ਇਹ ਵੀ ਨਹੀਂ ਦੇਣਾ ਚਾਹੀਦਾ ਵੈਸੇ, ਬਣਦਾ ਤਾਂ ਇਹੀ ਹੈ। ਉਹ ਕਹਿਣਗੇ ਭਾਈ ਅਸੀਂ ਕਿਹੜਾ ਸ਼ੁਰੂ ਕੀਤੀ ਹੈ, ਸਾਡੇ ਨਾਲ ਕਿਹੜਾ ਤੂੰ ਆ ਕੇ ਕਿਹਾ ਸਾਨੂੰ ਦੱਸਿਆ ਕਿ ਵੀ ਅਸੀਂ ਕਰ ਲਈਏ ਸ਼ੁਰੂ ਕਿ ਨਾ ਕਰ ਲਈਏ। ਬਾਲਾ ਤੂੰ ਨਿਤਨ ਹਰਾਮਜ਼ਾਦੇ ਦੇ ਨਾਲ ਮਿਲ ਕੇ ਜੰਗ ਸ਼ੁਰੂ ਕਰ ਦਿੱਤੀ। ਹਾਂ ਸਾਨੂੰ ਵੀ ਵਿੱਚ ਤਲ ਦਿੱਤਾ, ਪਕੌੜੇ ਲਵਾਤਾ ਸਾਰਾ। ਹੁਣ ਸਾਡੇ ਕੋਲ ਆ ਕੇ ਕਹਿ ਰਹੇ ਕਿ ਪੈਸੇ। ਇਹ ਜਿਹੜੇ ਅਰਬ ਮੁਬਾਲਕ ਨੇ ਹਾਂ ਇਹਨਾਂ ਨੂੰ ਹੁਣ ਥੋੜ੍ਹਾ ਜਿਹਾ ਨਾ ਹੌਸਲਾ ਕਰਨਾ ਪੈਣਾ। ਇਹਨਾਂ ਨੂੰ ਖੜੇ ਹੋ ਕੇ ਕਹਿਣਾ ਵਾ ਕਿ ਚੱਲ ਨਿਕਲ ਬਈ, ਅਸੀਂ ਨਹੀਂ ਦਿਆਂਗੇ ਤਾਂ ਤੂੰ ਖਤਮ ਕਰ ਦੇ। ਫਿਰ ਜੋ ਕਰਨਾ ਕਰ, ਤੇਰੇ ਤੂੰ ਆਪੇ ਸ਼ੁਰੂ ਕੀਤੀ ਆਪੇ ਖਤਮ ਕਰ। ਸਾਡਾ ਇਹਦੇ 'ਚ ਕੀ ਲੈਣਾ ਦੇਣਾ, ਸਾਡੇ ਤੇ ਤੂੰ ਪਕੌੜੇ ਲਵਾਤੇ ਸਾਰਾ ਕੁਝ। ਅਤੇ ਬਾਕੀ ਆਪਣਾ ਸਾਜ਼ੋ ਸਮਾਨ ਚੁੱਕ ਇੱਥੇ ਆਪਣੀਆਂ 에ਅਰ ਬੇਸਾਂ ਚੁੱਕ ਕੇ ਤੇ ਨਿਕਲਦਾ ਨਜ਼ਰ ਨਾ ਆਈ ਇੱਥੇ ਨਿਵੇਂ ਹੋ ਕੇ ਨਿਕਲ ਜਾ। ਬਾਬਾ ਜੀ ਕਹਿੰਦੇ ਬਈ ਇੰਨੀ ਹਿੰਮਤ ਨਹੀਂ ਨਾ ਹੈ ਉਹਨਾਂ ਕੋਲ। ਹਾਂ ਬਾਬਾ ਜੀ ਕਹਿੰਦੇ ਉਹ ਸਾਰੇ ਉਹਨਾਂ ਦੇ ਮਰਹੂਨੇ ਮਿੰਨਤ। ਹਾਂ ਇੱਧਰੋਂ ਟਰੰਪ ਨੇ ਜਿਹੜਾ ਨਾ ਉਹ ਇਹਨਾਂ ਤੋਂ ਅੱਖ ਚੁੱਕੀ, ਇੱਧਰੋਂ ਅੰਦਰੋਂ ਹੀ ਇਹਨਾਂ ਦੇ ਜਮਹੂਰੀਅਤ ਦਾ ਸੱਪ ਜਿਹੜਾ ਨਾ ਉਹਨੇ ਸੱਪ ਸਿਰ ਚੁੱਕ ਲੈਣਾ, ਉਹ ਵੀ ਅਮਰੀਕਾ ਦੇ ਕਹਿਣ 'ਤੇ। ਅਤੇ ਉਹਨਾਂ ਨੂੰ ਸਮਝ ਆ ਰਹੀ ਹੈ ਕਿ ਵੀ ਆਹ ਫਸੇ ਪਏ ਆ ਹੁਣ। ਹਾਂ ਦੇਣਾ ਹੀ ਪੈਣਾ ਸਿਸਟਮ। ਉਹ ਜੰਗ ਵਧਾਉਣ ਦੇ ਇਲਾਵਾ ਮੈਂ ਕਿਹਾ ਸ਼ਾਇਦ ਹੋਰ ਇਹਨਾਂ ਕੋਲ ਕੋਈ ਚਾਰਾ ਨਹੀਂ ਨਜ਼ਰ ਆ ਰਿਹਾ। ਹਾਲਾਂਕਿ ਇਹ ਬਿਲਕੁਲ ਗਲਤ ਰਾਹ ਹੈ, ਜੰਗ ਬੰਦ ਹੋਣੀ ਚਾਹੀਦੀ ਹੈ। ਬਈ ਇਰਾਨ ਤੁਹਾਡਾ ਇਸਲਾਮੀ ਮੁਲਕ ਆ, ਇਹ ਆਪਣੇ ਜਿਹੜੇ ਬੁਗਜ਼ ਆ ਅਨਾਦ ਆ ਇਹ ਖ਼ਤਮ ਕਰਕੇ ਜਾ ਕੇ ਬੈਠੋ। ਹਾਂ ਜੰਗ ਖ਼ਤਮ ਕਰਵਾਓ, ਮਿਲ ਕੇ ਅਮਰੀਕਾ ਨੂੰ ਜਵਾਬ ਦਿਓ ਕਿ ਭਈ ਚੱਲ ਨਿਕਲ, ਜੰਗ ਖ਼ਤਮ ਕਰਕੇ ਨਿਕਲਦਾ ਮਾਣਾ ਤੇ ਅਸੀਂ ਆਪਣੇ ਮਾਮਲਾਤ ਆਪ ਹੀ ਹੱਲ ਕਰ ਲਾਂਗੇ। ਲੇਕਿਨ ਮਾਮਲਾਤ ਇਹਨਾਂ ਦੇ ਹੈ ਨਹੀਂ ਨਾ, ਮਾਮਲਾਤ ਹੈ ਨੇ ਉਹਦੇ ਸਿਹੂਨੀਆਂ ਦੇ, ਉਹਦੇ ਨਿਤਨ ਹਰਾਮਜ਼ਾਦੇ ਦੇ ਮਾਮਲਾਤ ਨੇ ਸਾਰੇ।
ਜਿਹਦੀ ਵਜ੍ਹਾ ਤੋਂ ਉਹ ਸਾਰਾ ਕੁਝ ਕਰ ਰਿਹਾ। ਔਰ ਉਹਦੀ ਗੇਮ ਸਿਰਫ ਰਜੀਮ ਚੇਂਜ ਦੀ ਨਹੀਂ ਗੀ, ਹਾਂਜੀ ਉਹਨੇ ਆ ਤਬਾਹੀ ਬਰਬਾਦੀ ਕਰਨੀ ਇਰਾਨ ਦੀ। ਉਹਨੇ ਜਿੱਦਾਂ ਇਰਾਕ ਦੇ ਵਿੱਚ ਸਾਰਾ ਕੁਝ ਕੀਤਾ, ਸੀਰੀਆ ਸ਼ਾਮ ਦੇ ਵਿੱਚ ਜੋ ਬਗੈਰਤੀ ਬੇਸ਼ਰਮੀ ਕਰਵਾਈ, ਅੱਜ ਦੇਖੋ ਕਿੱਥੇ ਆ, ਖਾਨਾ ਜੰਗੀ ਸ਼ੁਰੂ ਹੋਈ। ਉੱਦਾਂ ਦਾ ਹੀ ਸਿਸਟਮ ਉਹ ਚਾਹੁੰਦਾ ਕਿ ਵੀ ਇਰਾਨ 'ਚ ਹੋਵੇ, ਲੇਕਿਨ ਇਰਾਨ 'ਚ ਇੱਦਾਂ ਹੋਣਾ ਨਹੀਂ। ਕਿਉਂਕਿ ਕਿਆਦਤ ਜਿਹੜੀ ਆ ਉਹ ਇੰਟੈਕਟ ਆ ਉਹਨਾਂ ਦੀ। ਹਾਂ ਉਹ ਇਨਕਲਾਬੇ ਇਰਾਨ ਵਾਲੇ ਜਿਹੜੇ ਨੇ ਨਾ, ਉਹ ਕਿਆਦਤ ਉਹ ਤਾਂ ਜਾਈ ਜਾ ਰਹੀ, ਲੇਕਿਨ ਥੱਲੇ ਹੋਰ ਆਈ ਜਾ ਰਹੀ, ਉਹ ਇੰਟੈਕਟ, ਉਹ ਖਤਮ ਨਹੀਂ ਉਹ ਨਹੀਂ ਹੋ ਸਕਦਾ। ਪਰ ਤਬਾਹੀ ਬਹੁਤ ਮਚਾਈ ਹੈ ਪੂਰੀ ਦੁਨੀਆ ਦੇ ਵਿੱਚ, ਇੰਨੀ ਤਬਾਹੀ, ਇਹਦੇ ਤੋਂ ਵਾਪਸ ਨਿਕਲਣਾ ਇਹਦੇ ਤੋਂ ਵੀ ਤਕਰੀਬਨ ਕੋਈ 15 ਤੋਂ 20 ਸਾਲ ਲੱਗਣਗੇ। ਆਹ ਸਾਰਾ ਏਰੀਆ ਨੂੰ ਮਿਡਲ ਈਸਟ ਦੇ ਵਿੱਚ ਜੋ ਇਰਾਨ ਨੂੰ ਵੀ ਜਾਂ ਬਾਕੀ ਮੁਲਕਾਂ ਨੂੰ ਵੀ ਇਸ ਤੋਂ ਬਾਹਰ ਨਿਕਲਦੀ, ਇੰਨਾ ਪਿੱਛੇ ਚਲਾ ਗਿਆ। ਦੇਖੋ ਅੰਦਾਜ਼ਾ ਕਰੋ ਕਿ 20 ਸਾਲ ਪਿੱਛੇ ਧਕੇਲ ਦਿੱਤਾ ਆਹ ਛੋਟੀ ਜਿਹੀ ਜੰਗ। ਅਤੇ ਹੁਣ ਵੀ ਅਗਰ ਅਕਲ ਦੇ ਨਾਖੂਨ ਲੈਣ ਉਹ ਖ਼ਤਮ ਕਰਨ ਅਤੇ ਫਿਰ ਕੁਛ ਸਮਝ ਆਉਂਦੀ ਹੈ। ਅਦਰਵਾਈਜ਼ ਅਗਰ ਇਹ ਕਿਰਾਏ ਦੀਆਂ ਜੰਗਾਂ ਲੜਨੀਆਂ, ਬਾਬਾ ਕਹਿੰਦੇ ਕਿਰਾਏ ਤੋਂ ਯਾਦ ਆਇਆ, ਉਹ ਜਿਹੜੇ ਕਿਰਾਏ ਵਾਲੇ ਨੇ ਉਹਨਾਂ ਦਾ ਕੀ ਇਰਾਦਾ। ਮੈਂ ਕਿਹਾ ਬਾਬਾ ਜੀ ਕਿਰਾਏ ਵਾਲਿਆਂ ਦਾ ਇਰਾਦਾ ਵਾਜ਼ਿਆ ਹੋ ਗਿਆ। ਉਹਨਾਂ ਨੇ ਜੋ ਉਹਨਾਂ ਨੂੰ ਉਲਮਾ ਨੂੰ ਕਿਹਾ ਸੀਗਾ ਕੱਲ੍ਹ ਕਿ ਬਈ ਆਹ ਜਿਹੜਾ ਸਿਸਟਮ ਆ, ਅਸੀਂ ਜਦੋਂ ਦਿਲ ਚਾਹੇ ਅਸੀਂ ਜਿਹੜਾ ਨਾ ਉਹ ਅਸੀਂ ਕੁੱਦ ਜਾਵਾਂਗੇ, ਅਸੀਂ ਹਿਸਾਬ ਕਿਤਾਬ ਲਾ ਦਿਆਂਗੇ। ਉਹ ਹੁਣ ਥੋੜ੍ਹੇ ਜਿਹੇ ਟੈਨਸ਼ਨ 'ਚ ਆਏ ਹੋਏ ਨੇ। ਉਹਨਾਂ ਨੇ ਜਿਹੜੀ ਗੱਲਬਾਤ ਕੀਤੀ, ਉਹ ਉਲਮਾ ਨੇ ਜੁਮੇ ਦੇ ਖੁਤਬਿਆਂ 'ਚ ਆ ਕੇ ਉੱਥੇ ਲੀਰੋ ਲੀਰ ਕਰਕੇ ਰੱਖ ਦਿੱਤਾ। ਉਹ ਹੁਣ ਲੀਰੋ ਲੀਰ ਹੋਇਆ ਅਤੇ ਉਹ ਚੁੱਪ ਕਰਕੇ ਜਿਹੜਾ ਨਾ ਦੇਖਿਆ ਉਹਨੇ ਕਿ ਯਾਰ ਆਹ ਕੀ ਹੋ ਗਿਆ ਕਰਜ਼ੇ ਦੇ ਪਿੱਛੋਂ, ਕਿ ਬਈ ਕੀ ਹੋ ਗਿਆ, ਲੈਣੇ ਤੇ ਦੇਣੇ ਪੈ ਗਏ ਅਤੇ ਪਕੌੜੇ ਵੱਜ ਗਈ, ਸਿਸਟਮ ਢੋਲਕੀ ਸਾਡੀ। ਅਤੇ ਹੁਣ ਉਹਨਾਂ ਨੇ ਜਿਹੜਾ ਨਾ ਆਪਣਾ ਹਲਕੇ ਹਲਕੇ ਮੈਸੇਜ ਜਿਹੜਾ ਨਾ ਆਪਣੇ ਇੱਧਰੋਂ ਉੱਧਰੋਂ ਕੱਢੇ ਨੇ, ਜਿਹੜੇ ਟਾਊਟ ਉਹਨਾਂ ਨੇ ਆਪਣੇ ਜ਼ਾਤੀ ਨੇ, ਉਹ ਟਾਊਟ ਨਿਕਲ ਕੇ ਕਹਿ ਰਹੇ ਨੇ ਕਿ ਜੀ ਆ ਸਿਆਕੋ ਸਬਾਕ ਤੋਂ ਹਟ ਕੇ ਗੱਲ ਹੋਈ ਆ, ਇੱਦਾਂ ਦੀ ਗੱਲ ਪ੍ਰਾਈਵੇਟ ਮੀਟਿੰਗ 'ਚ ਬਾਹਰ ਨਹੀਂ ਕਰਨੀ ਚਾਹੀਦੀ ਸੀ ਇਹਨਾਂ ਨੂੰ, ਇਹ ਅੱਛਾ। ਇੱਕ ਦੂਸਰੀ ਜਿਹੜੀ ਆਪਣਾ ਇੱਕ ਹੋਰ ਸਿਨੈਰੀਓ ਚੱਲ ਰਿਹਾ, ਉਹ ਕਹਿ ਰਹੇ ਨੇ ਕਿ ਦੇਖੋ ਤੁਹਾਨੂੰ ਲੱਗਦਾ ਵਾ ਕਿ ਕਿਸੇ ਮੌਲਵੀ ਦੀ ਇੰਨੀ ਜ਼ਰੂਰਤ ਹੋਣੀ ਹੈ ਕਿ ਉਹ ਬਾਹਰ ਆ ਕੇ ਫੀਲਡ ਮਾਰਸ਼ਲ ਦੇ ਖਿਲਾਫ ਹੀ ਇੱਦਾਂ ਸਾਰੀ ਸਟੇਟਮੈਂਟ ਦੱਸ ਦੇਵੇ ਕਿ ਸਾਨੂੰ ਇੱਦਾਂ ਧਮਕੀਆਂ ਦਿੱਤੀਆਂ, ਸਾਨੂੰ ਇੱਦਾਂ ਕਿਹਾ ਕਿ ਜੀ ਆਪਣਾ ਜਿਹੜਾ ਨਾ ਉਹ ਫੌਜੀ ਅਦਾਲਤ 'ਚ ਤੁਹਾਡਾ ਟਰਾਇਲ ਕਰਾਂਗੇ ਜੇ ਤੁਸੀਂ ਇੱਥੇ ਕੋਈ ਮਜ਼ਾਮਤ ਕਰਨ ਦੀ ਕੋਸ਼ਿਸ਼ ਕੀਤੀ, ਜੇ ਇਰਾਨ ਦਾ ਸਾਥ ਦਿੱਤਾ, ਇਰਾਨ ਨੂੰ ਤੁਹਾਡੇ ਮੁਹੱਬਤ ਹੈ ਅਤੇ ਇਰਾਨ ਚਲੇ ਜਾਓ, ਅਫਗਾਨਿਸਤਾਨ ਚਲੇ, ਇੱਦਾਂ ਦੀ ਗੱਲ ਜਿਹੜੀ ਹੈ ਨਾ ਉਹ ਅਜੀਬੋ ਗਰੀਬ ਕਿਸਮ ਦੀ ਉਹਨੇ ਕੀਤੀ। ਬਈ ਇਹ ਤੁਸੀਂ ਸੋਚ ਸਕਦੇ ਹੋ ਕਿ ਮੌਲਵੀ ਜਿਹੜੇ ਨੇ, ਚਾਹੇ ਜਿਹੜੇ ਵੀ ਨੇ, ਕभी ਉਹਨਾਂ 'ਚ ਇੰਨੇ ਗਟਸ ਹੈ ਨੇ। ਇੱਕ ਅੱਧਾ ਸਮਝ ਆਉਂਦੀ, ਇੱਕ ਦੋ ਮੌਲਵੀ ਖੜ੍ਹੇ ਹੋ ਕੇ ਗੱਲ ਕਰਨ ਸਮਝ ਆਉਂਦੀ ਹੈ, ਕਹਿ ਰਹੇ ਬਹਾਦਰ ਹੋ ਸਕਦੇ, ਲੇਕਿਨ ਇੱਥੇ ਤਾਂ ਬਹੁਤ ਸਾਰੇ ਮੌਲਵੀ ਜਿਹੜੇ ਨੇ ਉਹ ਆ ਕੇ ਉਹੀ ਗੱਲ ਕਰ ਰਹੇ ਨੇ। ਅਤੇ ਇਹਦੇ ਤੋਂ ਦੂਜਾ ਸਿਨੈਰੀਓ ਜਿਹੜਾ ਪੇਸ਼ ਕੀਤਾ ਜਾ ਰਿਹਾ ਉਹ ਇਹ ਵੀ ਹੈ ਕਿ ਇਹ ਜਾਣ ਬੁੱਝ ਕੇ ਕਰਵਾਇਆ ਗਿਆ। ਹਾਂ ਇਹ ਜਾ ਕੇ ਉਹਨਾਂ ਨੂੰ ਕਿਹਾ ਗਿਆ ਕਿ ਵੀ ਇਹ ਬੋਲੋ ਜਾ ਕੇ ਖੁਤਮਿਆਂ ਦੇ ਵਿੱਚ, ਉੱਚੀ ਆਵਾਜ਼ ਨਾਲ ਬੋਲੋ ਕਿ ਫੀਲਡ ਮਾਰਸ਼ਲ ਬੜਾ ਤਪਿਆ ਪਿਆ, ਅਤੇ ਉਹ ਬਿਲਕੁਲ ਉਹਨਾਂ ਦੇ ਨਾਲ ਜਾ ਕੇ ਖੜ੍ਹਾ ਹੋ ਸਕਦਾ। ਅਤੇ ਉਹਨੇ ਸਾਨੂੰ ਇਹ ਧਮਕੀਆਂ ਲਾਈਆਂ, ਲੇਕਿਨ ਅਸੀਂ ਖੜ੍ਹੇ ਹਾਂ, ਅਸੀਂ ਨਹੀਂ ਇਹ ਹੋਣ ਦੇਵਾਂਗੇ, ਹਾਂ ਅਸੀਂ ਕੰਮ ਚੁੱਕ ਦਿਆਂਗੇ। ਇਹ ਮੈਸੇਜ ਜਿਹੜਾ ਉਹ ਪਹੁੰਚਾਇਆ ਗਿਆ ਤਾਂ ਕਿ ਜੰਗ ਨਾ ਲੜਨੀ ਪਏ। ਹਾਂਜੀ ਮੁਆਹਿਦਾ ਜਿਹੜਾ ਕੀਤਾ ਉਹਨਾਂ ਨੂੰ ਦੱਸਣ ਵਾਸਤੇ ਕਿ ਵੀ ਇਹ ਦੇਖੋ ਅਸੀਂ ਇੱਥੇ ਜੇ ਗੇਮ ਸ਼ੁਰੂ ਕੀਤੀ ਵੀ ਅਤੇ ਸਾਡੀ ਆਪਣੀ ਗੇਮ ਹੋ ਜਾਣੀ ਹੈ। ਹਾਂ 17 ਬਾਰ ਇਹ ਸਿਨੈਰੀਓ ਪੇਸ਼ ਕੀਤਾ ਜਾ ਰਿਹਾ, ਕਿੰਨਾ ਠੀਕ ਹੈ ਕਿੰਨਾ ਨਹੀਂ। ਮੈਨੂੰ ਲੱਗਦਾ ਥੋੜ੍ਹਾ ਬਹੁਤ ਸ਼ਾਇਦ ਇਹਦੇ ਵਿੱਚ ਕੋਈ ਹੋਵੇ ਕਿ ਜੰਗ ਜਿਹੜੀ ਆ ਉਹਦੇ ਤੋਂ ਆਪ ਵੀ ਅਵੋਇਡ ਹੀ ਕਰਨਾ ਚਾਹੁੰਦੇ ਹੋਣਗੇ, ਕਿਉਂਕਿ ਇਹ ਬਹੁਤ ਬੜੀ ਜੰਗ, ਇਹਦੇ ਵਿੱਚ ਜੇ ਪਾਕਿਸਤਾਨ ਪੈ ਗਿਆ ਹਾਂਜੀ ਅਰਬਾਂ ਦੇ ਕਹੇ 'ਤੇ ਫਿਰ ਇਹ 'ਚੋਂ ਨਿਕਲਣਾ ਬਹੁਤ ਔਖਾ ਹੋ ਜਾਣਾ ਫਿਰ ਕੰਮ ਜਿਹੜਾ ਨਾ, ਕਿਉਂਕਿ ਇਰਾਨ ਸਾਡਾ ਹਮਸਾਇਆ ਵੀ ਹੈ, ਮੁਸਲਿਮ ਮਮਾਲਿਕ ਵੀ ਹੈ। ਬਜਾਏ ਇਸ ਦੇ ਕਿ ਸੁਲਹ ਸਫਾਈ ਕਰਾਈ ਜਾਏ, ਹਾਂ ਇਹ ਜਿਹੜਾ ਨਾ ਅਗਰ ਸ਼ਾਮਿਲ ਹੋ ਗਏ ਤਾਂ ਬੜਾ ਕੰਮ ਔਖਾ ਹੋ ਜਾਏਗਾ, ਅਤੇ ਇਸ ਵਜ੍ਹਾ ਤੋਂ ਜੰਗ ਤੋਂ ਅਵੋਇਡ ਕਰਨ ਦੀ ਵੀ ਕੋਸ਼ਿਸ਼ ਹੋ ਸਕਦੀ ਆ। ਹਾਂਜੀ ਬਾਕੀ ਇੱਕ ਆਖਰੀ ਹੁਕਮ ਜਿਹੜਾ ਉਹ ਟਰੰਪ ਸਰਕਾਰ ਦਾ, ਜਿੱਦਣ ਟਰੰਪ ਸਰਕਾਰ ਨੇ ਹੁਕਮ ਦੇ ਦਿੱਤਾ ਕਿ ਫਟੇ ਚੁੱਕ ਦਿਓ, ਹਾਂ ਅਗਲੇ ਨੇ ਆਪਣੀ ਕੌਮ ਨਹੀਂ ਛੱਡੀ ਫੀਲਡ ਮਾਰਸ਼ਲ ਨੇ, ਅਤੇ ਮਤਲਬ ਫਿਰ ਇਰਾਨ ਤਾਂ ਬਹੁਤ ਦੂਰ ਦੀ ਗੱਲ ਹੈ, ਅਤੇ ਉਹ ਹੋ ਸਕਦਾ ਸਾਰਾ ਸਿਨੈਰੀਓ ਹੋ ਜਾਏ। ਅਤੇ ਬਾਬਾ ਜੀ ਫਰਮਾਉਂਦੇ ਨੇ ਕਿ ਬਸ ਟਾਈਮ ਹੋ ਗਿਆ। ਮੈਂ ਕਿਹਾ ਬਾਬਾ ਜੀ ਕਾਹਦਾ? ਬਾਬਾ ਜੀ ਕਹਿੰਦੇ ਵੀ ਦੁਨੀਆ ਖ਼ਤਮ ਹੋਣ ਲੱਗੀ ਆ, ਤਿਆਰੀ ਕਰ ਲਓ। ਮੈਂ ਕਿਹਾ ਬਾਬਾ ਜੀ ਕਿੱਥੇ ਖ਼ਤਮ ਹੋਣ ਲੱਗੀ ਯਾਰ, ਮੈਂ ਦੁਆ ਕਰੋ ਜੰਗ ਖ਼ਤਮ ਹੋ ਜਾਏ। ਬਾਬਾ ਜੀ ਕਹਿੰਦੇ ਇਹ ਜੰਗ ਨਹੀਂ ਖ਼ਤਮ ਹੋਣੀ, ਇਹ ਜੰਗ ਹੁਣ ਆਖਰ ਤੱਕ ਚੱਲਣੀ ਆ। ਹਾਂ ਬਾਬਾ ਜੀ ਕਹਿੰਦੇ ਇੱਕੋ ਹੀ ਹੱਲ ਆ, ਜੇ ਜੰਗ ਖ਼ਤਮ ਕਰਵਾਉਣੀ ਆ ਅਤੇ ਉਹ ਫਿਰ ਸਾਰਿਆਂ ਨੇ ਮਿਲ ਕੇ ਇੱਕ ਕੰਮ ਕਰਨਾ ਪੈਣਾ। ਮੈਂ ਕਿਹਾ ਬਾਬਾ ਜੀ ਉਹ ਕੀ? ਬਾਬਾ ਜੀ ਕਹਿੰਦੇ ਉਹ ਡੱਡੂ ਨਾਲ ਮੇਰਾ ਵਿਆਹ ਕਰਾ ਦਿਓ। ਡੱਡੂ ਦੇ ਵਿਆਹ ਨੂੰ ਇਰਾਨ ਦਾ ਕੀ ਤਾਲੁਕ ਹੈ, ਅਮਰੀਕਾ ਦਾ ਕੀ ਤਾਲੁਕ ਹੈ? ਕਿਉਂ? ਬਾਬਾ ਜੀ ਕਹਿੰਦੇ ਉਹ ਜਸ਼ਨ ਦਾ ਸਮਾਂ ਹੋ ਜਾਏਗਾ ਨਾ, ਸਾਰਿਆਂ ਨੂੰ ਦੱਸਾਂਗੇ ਬਾਬੇ ਦਾ ਵਿਆਹ ਹੋ ਗਿਆ, ਜੰਗ ਛੱਡੋ ਜਸ਼ਨ ਮਨਾਓ। ਇੱਦਾਂ ਦਾ ਵੀ ਹਿਸਾਬ ਕਿਤਾਬ ਹੋ ਸਕਦਾ ਬਾਬਾ ਜੀ ਦੀ ਗੱਲ 'ਤੇ ਗੌਰ ਕਰਨਾ ਚਾਹੀਦਾ।